व्यूअर्स वेलकम बैक टू प्रोग्राम। सो व्यूअर्स गलबात करन जा रहे हैं कल दी ਜਿਹੜੀ ਚੋਣਾਂ ਵਿੱਚ ਜਿਹੜਾ ਅੱਡ-ਅੱਡ ਪੋਸਟਾਂ ਲਈ ਉਤਰੇ ਸਿੱਖ ਉਮੀਦਵਾਰਾਂ ਨੇ ਵੀ ਜਿਹੜੇ ਜਿੱਤ ਹਾਸਲ ਕੀਤੀ ਹੈ। ਸੋ ਸਰਦਾਰ ਸਵਰਨਜੀਤ ਸਿੰਘ ਖਾਲਸਾ ਨਾਰਵਿਚ ਸਿਟੀ ਦੇ ਜਿਹੜੇ ਮੇਅਰ ਚੁਣੇ ਗਏ ਨੇ ਔਰ ਜਦੋਂ ਕਿ ਰਵੀ ਸਿੰਘ ਖਾਲਸਾ ਜਿਹੜੇ ਨੇ ਨਿਊ ਜਰਸੀ ਦੀ ਅਸੈਂਬਲੀ ਲਈ ਚੁਣੇ ਗਏ ਹਨ। ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਿੱਖ ਉਮੀਦਵਾਰਾਂ ਨੇ ਝੰਡੇ ਜਿਹੜੇ ਨੇ ਉਹ ਗੱਡੇ ਨੇ ਉਹਨਾਂ ਦਾ ਆਪਾਂ ਜ਼ਿਕਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो ਅਸੀਂ ਪਹਿਲਾਂ ਵੀ ਇਸ ਪਿਛਲੇ ਸੈਗਮੈਂਟ 'ਚ ਕਿਹਾ ਵੀ ਘੱਟ ਗਿਣਤੀਆਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਜਿੱਥੇ ਵੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਟਿਕਦੇ ਨੇ ਉਹਨਾਂ 'ਚ ਸ਼ਮੂਲੀਅਤ ਕਰਨ। ਔਰ ਜਦੋਂ ਅਸੀਂ ਸਿੱਖ ਵੇ ਆਫ ਲਾਈਫ ਦੇਖਦੇ ਹਾਂ ਉਹਦੇ 'ਚ ਸਾਡੇ ਲਈ ਤਾਂ ਗੁਰੂ ਸਾਹਿਬਾਨ ਨੇ ਜਿਹੜਾ ਉਹ ਲੀਡਰਸ਼ਿਪ ਰੋਲ ਰੱਖਿਆ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਔਰ ਅਸੀਂ ਜਿਸ ਸ਼ੋਬੇ ਦੇ ਵਿੱਚ ਵੀ ਜਿਸ ਲਾਈਨ ਦੇ ਵਿੱਚ ਵੀ ਹੁੰਦੇ ਹਾਂ ਉਹਦੇ 'ਚ ਬੋਰਨ ਲੀਡਰ ਵਾਲਾ ਰੋਲ ਹੈ, ਕਿਉਂਕਿ ਇਮਾਨਦਾਰੀ ਸੱਚਾਈ ਔਰ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀ ਹੋਣ ਦੇ ਨਾਤੇ ਸਿੱਖ ਉਸ ਦੇ ਵਿੱਚ ਐਕਸੈਲ ਕਰਦੇ। ਅਮਰੀਕਨ ਸਿਸਟਮ ਦੇ ਵਿੱਚ ਬੇਸ਼ੱਕ ਜਿਹੜੀ 19ਵੀਂ ਸਦੀ ਦੇ ਅਖੀਰ 'ਚ ਸਾਡੀ ਆਮਦ ਅਮਰੀਕਾ ਦੇ ਵਿੱਚ ਹੁੰਦੀ ਹੈ, 20ਵੀਂ ਸਦੀ ਦਾ ਪਹਿਲਾ ਹਿੱਸਾ ਤੱਕ ਪਹੁੰਚਦੇ ਹਾਂ, 2012 ਤੱਕ ਪਹੁੰਚਦੇ ਹਾਂ, ਸਿੱਖ ਇਹ ਸਮਝਦੇ ਨੇ ਵੀ ਪਹਿਲਾਂ ਗੁਲਾਮੀ ਦੇ ਸੰਗਲ ਜਾ ਕੇ ਕੱਟੀਏ ਵਾਪਸ ਗਦਰ ਪਾਰਟੀ ਉੱਥੇ। ਔਰ ਪੋਲੀਟੀਕਲ ਪ੍ਰੋਸੈਸ ਤਾਂ ਕੀ ਹੋਣੀ ਸੀ, ਉਹਨਾਂ ਨੇ ਪੂਰੀ ਤਰ੍ਹਾਂ 8000 ਸਿੱਖਾਂ 'ਚੋਂ 7000 ਜਿਹੜੇ ਅਮਰੀਕਾ ਕੈਨੇਡਾ 'ਚ 8000 7000 ਵਾਪਸ ਗਏ ਵੀ ਅਸੀਂ ਗਦਰ ਮਚਾਉਣਾ, ਫਾਂਸੀਆਂ 'ਤੇ ਚੜ੍ਹ ਗਏ, ਕਾਲੇ ਪਾਣੀ ਪਹੁੰਚ ਗਏ ਦੂਜੇ। 1960 ਤੱਕ ਫਿਰ ਜਿਹੜੀ ਹੈ ਓਵਰਆਲ ਹੀ 40 ਸਾਲ ਅਮਰੀਕਾ 'ਚ ਇਮੀਗ੍ਰੇਸ਼ਨ 'ਤੇ ਹੀ ਪਾਬੰਦੀ ਰਹੀ, ਨਾ ਤੁਸੀਂ ਜ਼ਮੀਨ ਖਰੀਦ ਸਕਦੇ ਸੀ, ਨਾ ਕੋਈ ਆ ਸਕਦਾ ਸੀ, ਨਾ ਦੂਜਾ। ਔਰ ਜਦੋਂ ਮੈਲਕਮ ਐਕਸ, ਮਾਰਟਨ ਲੂਥਰ ਕਿੰਗ, ਇਲੈਕਸ਼ਨ ਰਿਫਾਰਮ, ਉਹ ਸਾਰੀ ਪ੍ਰੋਸੈਸ ਸ਼ੁਰੂ ਹੋਈ ਔਰ ਕਾਂਗਰਸ ਦੀ ਰੀਡਿਸਟ੍ਰਿਕਟਿੰਗ ਹੋਈ ਤੇ ਪਹਿਲਾ ਸਿੱਖ ਕਾਂਗਰਸਮੈਨ ਦਲੀਪ ਸਿੰਘ ਸੌਂਦ ਜਿਹੜਾ ਸ਼ਾਇਦ 3 ਟਰਮਸ ਰਿਹਾ ਉਹ ਬਣਦਾ। ਹਾਲਾਂ ਉਹ ਸਿੱਖੀ ਸਰੂਪ 'ਚ ਨਹੀਂ ਸੀ ਲੇਕਿਨ ਜੱਜ PhD ਬਰਕਲੀ ਯੂਨੀਵਰਸਿਟੀ ਦੀ ਕੀਤੀ ਹੋਈ ਔਰ ਹੁਣ ਵੀ ਉਹਨਾਂ ਦੇ ਨਾਂ ਦੇ ਉੱਤੇ ਵਾਸ਼ਿੰਗਟਨ DC ਦੇ ਵਿੱਚ ਕੋਈ ਰੋਡ ਜਾਂ ਕੋਈ ਹੋਰ ਬਲਾਕ ਦਾ ਨਾਂ ਰੱਖਿਆ ਹੋਇਆ। 1980ਵਿਆਂ ਦੇ ਵਿੱਚ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ 1984 ਜ਼ੁਲਮਾਂ ਦੀ ਕਹਾਣੀ ਸ਼ੁਰੂ ਹੋਈ ਇੰਡੀਅਨ ਸਟੇਟ ਦੀ, ਵੱਡੀ ਗਿਣਤੀ ਸਿੱਖਾਂ ਦੀ ਉਹ ਜਨਰੇਸ਼ਨ ਜਿਹੜੀ ਪੋਲੀਟੀਕਲੀ ਸਫਰ ਕਰਦੀ ਸੀ, ਪਲੱਸ ਜਿਹੜੀ 1960ਵਿਆਂ 70ਵਿਆਂ 'ਚ ਆਈ ਜਨਰੇਸ਼ਨ ਸੀ ਉਹਨਾਂ ਦੇ ਬੱਚੇ ਜਿਹੜੇ ਜੰਮੇ ਅਮਰੀਕਾ ਦੇ ਵਿੱਚ ਜੰਮੇ ਪੜੇ ਉਹ 20-25 ਸਾਲ ਦੇ ਹੋ ਗਏ ਸੀ। ਔਰ ਉਹਦੇ 'ਚ ਜਿਹੜੀ ਹੈ ਫਿਰ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀ ਹੈ ਉਹ ਐਂਟਰੀ ਸ਼ੁਰੂ ਹੋਈ। ਕੱਲ੍ਹ ਦੀਆਂ ਇਲੈਕਸ਼ਨਾਂ ਜਿੱਥੇ ਇੱਕ ਐਨਾਲਿਸਿਸ ਹੈ ਡੈਮੋਕਰੈਟ ਵਰਸਸ ਰਿਪਬਲਿਕਨ, ਕਿਉਂਕਿ ਅਗਲੇ ਸਾਲ ਜਿਹੜੀਆਂ ਨੇ 1/3 ਕਾਂਗਰਸਮੈਨ ਜਿਹੜੇ ਨੇ ਉਹਨਾਂ ਦੀਆਂ 1/3 ਸ਼ਾਇਦ ਸੈਨੇਟਰ ਹੁੰਦੇ ਨੇ, 2-2 ਸਾਲ ਬਾਅਦ ਕਾਂਗਰਸਮੈਨ, ਕਾਂਗਰਸ ਦੀ ਇਲੈਕਸ਼ਨਸ ਵੀ ਨੇ। ਰਿਪਬਲਿਕਨਸ ਨੂੰ ਇਹ ਫੀਅਰ ਵੀ ਹੈ ਕਿ ਜਿਹੜਾ ਡੈਮੋਕਰੈਟ ਲੈਂਡਸਲਾਈਡ ਵਿਕਟਰੀ ਹੈ, ਹਾਲਾਂ ਕੋਈ ਉਹਨਾਂ ਨੇ ਰਿਪਬਲਿਕਨ ਸਟੇਟਾਂ 'ਚ ਨਹੀਂ ਜਾ ਕੇ ਕੋਈ ਪਾੜ ਪਾਇਆ, ਉਹ ਆਪਣੀਆਂ ਇਹ ਪਹਿਲਾਂ ਹੀ ਬਲੂ ਸਟੇਟਸ ਨੇ, ਲੇਕਿਨ ਜਿਸ ਲੈਵਲ ਦੇ ਉੱਤੇ ਇੱਕ ਵੇਵ ਚੱਲਦੀ ਹੈ ਔਰ ਚੈਲੰਜ ਹੋਇਆ ਵਾਈਟ ਹਾਊਸ ਦੀਆਂ ਪਾਲਿਸੀਜ਼ ਨੂੰ ਔਰ ਉਹਦੀ ਗ੍ਰੈਂਡ ਸਕਸੈਸ ਹੈ ਉਹਨਾਂ ਦੀ, ਬੇਸ਼ੱਕ ਨਿਊਯਾਰਕ ਮੇਅਰ ਹੋਏ ਜਾਂ ਨਿਊ ਜਰਸੀ ਗਵਰਨਰ ਹੋਏ, ਵਰਜੀਨੀਆ ਗਵਰਨਰ ਹੋਏ, ਲੈਫਟੀਨੈਂਟ ਗਵਰਨਰ ਹੋਏ ਵਰਜੀਨੀਆ। ਤੇ ਜੇ ਅਸੀਂ ਸਿੱਖ ਕੈਂਡੀਡੇਟਸ ਦੀ ਗੱਲ ਕਰੀਏ ਤੇ ਜਿੰਨੇ ਕੁ ਮੈਨੂੰ ਪਤਾ ਹਾਲਾਂ ਹੋ ਸਕਦਾ ਕੁਛ ਥਾਵਾਂ ਦੇ ਉੱਤੇ ਜਿਹੜੇ ਸਿੱਖੀ ਸਰੂਪ 'ਚ ਨਹੀਂ ਵੀ ਨੇ ਜਾਂ ਕੋਈ ਹੋਰ ਵੀ ਹੋਣ ਆਉਣ ਵਾਲੇ ਦਿਨਾਂ 'ਚ ਹੋਏ, ਲੇਕਿਨ ਸਭ ਤੋਂ ਪਹਿਲਾਂ ਮੈਂ ਜੇ ਅਸੈਂਬਲੀ ਤੋਂ ਸ਼ੁਰੂ ਕਰਾਂ, ਕਿਉਂਕਿ ਫੈਡਰਲ ਕਾਂਗਰਸਮੈਨ ਜਾਂ ਸਭ ਤੋਂ ਪਾਵਰਫੁਲ ਤਾਂ ਸੈਨੇਟਰ ਹੁੰਦਾ 6 ਸਾਲ ਬਾਅਦ, ਫਿਰ ਕਾਂਗਰਸਮੈਨ ਹੈ ਔਰ ਸਟੇਟ ਦੇ ਵਿੱਚ ਸਟੇਟ ਦਾ ਆਪਣਾ ਲੈਜਿਸਲੇਚਰ ਹੁੰਦਾ ਹੈ, ਆਪਣੀ ਕਾਂਗਰਸ ਸਟੇਟ ਦੀ ਆਪਣੀ ਅਸੈਂਬਲੀ ਤੇ ਆਪਣੀ ਸੈਨੇਟ ਹੁੰਦਾ। ਸੋ ਨਿਊ ਜਰਸੀ ਸਟੇਟ ਦੇ ਵਿੱਚ ਪਹਿਲੀ ਵਾਰ ਨਿਊ ਜਰਸੀ ਦੀ ਅਸੈਂਬਲੀ ਦੇ 32ਵੇਂ ਡਿਸਟ੍ਰਿਕਟ ਤੋਂ ਜਿਹੜੇ ਨੇ ਉਹ ਰਵੀ ਸਿੰਘ ਭੱਲਾ ਚੁਣੇ ਗਏ ਨੇ। ਔਰ ਰਵੀ ਸਿੰਘ ਭੱਲਾ ਨਿਊ ਜਰਸੀ ਦੇ ਸ਼ਹਿਰ ਹੋਬੋਕਨ ਦੇ 2 ਟਾਈਮ ਮੇਅਰ ਰਹੇ। ਪਿਛਲੇ 'ਚ ਉਹਨਾਂ ਨੇ ਕਾਂਗਰਸ ਲਈ ਵੀ ਰਨ ਕੀਤਾ ਪ੍ਰਾਇਮਰੀ, ਪਰ ਉਹ ਪ੍ਰਾਇਮਰੀ ਲੂਜ਼ ਕੀਤੀ ਔਰ ਇਸ ਵਾਰ ਉਹ ਨਿਊ ਜਰਸੀ ਅਸੈਂਬਲੀ ਦੇ 32nd ਡਿਸਟ੍ਰਿਕਟ। ਔਰ ਜਿਉਂ ਮੈਂ ਗੱਲ ਕਰਾਂਗਾ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਦੀ ਪਿਕਚਰ ਵੀ ਦੇਖ ਸਕਦੇ ਹਨ। ਇਸੇ ਤਰ੍ਹਾਂ ਸਟੇਟ ਅਸੈਂਬਲੀ ਨਿਊ ਜਰਸੀ ਡਿਸਟ੍ਰਿਕਟ 7 ਤੋਂ ਬਲਬੀਰ ਸਿੰਘ ਜਿਹੜੇ ਨੇ ਉਹ ਰੀ ਇਲੈਕਟ ਹੋਏ ਨੇ, ਪਹਿਲਾਂ ਵੀ ਉਹ ਮੈਂਬਰ ਸੀ ਔਰ ਉਹ ਦੁਬਾਰਾ ਚੁਣੇ ਗਏ ਨੇ। ਹੁਣ ਜਿਹੜੀ ਬੜੀ ਪਾਵਰਫੁਲ ਵਿਕਟਰੀ ਹੈ ਔਰ ਜਿਸ ਦੀ ਚਰਚਾ ਹੈ ਸੋਸ਼ਲ ਮੀਡੀਆ
ਔਰ ਈਵਨ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਅਦਰਵਾਈਜ਼ ਦੇਖ ਕੇ ਰਾਜੀ ਨਹੀਂ ਸਿੱਖਾਂ ਨੂੰ ਉਹਨਾਂ ਨੂੰ, ਉਹ ਜਿਹੜੀ ਹੈ ਉਹ ਨਾਰਵਿਚ ਸ਼ਹਿਰ ਦੇ ਮੇਅਰ ਦੀ ਚੋਣ ਸਾਡੇ ਵੀਰ ਸਵਰਨਜੀਤ ਸਿੰਘ ਖਾਲਸਾ, ਜਿਹੜੇ ਸਾਡੇ ਸਾਥੀ ਸਹਿਯੋਗੀ ਨੇ, ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਨੇ, ਪਹਿਲਾਂ ਸਕੂਲ ਬੋਰਡ ਲਈ ਜਿੱਤੇ, ਫਿਰ ਕੌਂਸਲਮੈਨ ਸੀ ਔਰ ਬੜੀ ਟਫ ਰੇਸ, ਵੱਡਾ ਨਾਰਵਿਚ ਸ਼ਹਿਰ ਹੈ ਔਰ ਉਹਨਾਂ ਨੇ ਜੋ ਕੰਮ ਕੀਤਾ ਹੈ, ਦੇਖੋ ਉਸ ਸਾਰੇ ਨਾਰਵਿਚ ਸ਼ਹਿਰ ਦੇ ਵਿੱਚ 8 ਜਾਂ 10 ਸਿੱਖ ਪਰਿਵਾਰ ਨੇ, ਇਸ ਤੋਂ ਜ਼ਿਆਦਾ ਨਹੀਂ। ਅਮਰੀਕਨ ਸਿਸਟਮ ਦੀ ਜਦੋਂ ਅਸੀਂ ਬਿਊਟੀ ਦੀ ਗੱਲ ਕਰਦੇ ਹਾਂ, ਇਹ ਹੈ ਉਹਨਾਂ ਦੇ ਲਈ। ਔਰ ਅੰਮ੍ਰਿਤਧਾਰੀ ਸਵਰਨਜੀਤ ਸਿੰਘ ਖਾਲਸਾ ਨੇ ਔਰ ਖਾਲਿਸਤਾਨੀ ਨੇ, ਔਰ ਉਹਨਾਂ ਦੀ ਵਿਕਟਰੀ ਜਿਹੜੀ ਹੈ ਔਰ ਉਹਨਾਂ ਨੂੰ ਹਰਾਉਣ ਦੇ ਲਈ ਵੀ, ਔਰ ਉਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਕਨੈਟੀਕਟ ਦੇ ਵਿੱਚ ਮਤਾ ਪਾਸ ਕਰਵਾਇਆ ਜਾਂ ਨਾਰਵਿਚ ਸਿਟੀ ਦੇ ਵਿੱਚ ਨਵੰਬਰ 84 ਨੂੰ ਜੈਨੋਸਾਈਡ, ਜੂਨ 84 ਘੱਲੂਕਾਰਾ, ਖਾਲਿਸਤਾਨ ਡੈਕਲੇਰੇਸ਼ਨ ਡੇ, ਖਾਲਿਸਤਾਨੀ ਫਲੈਗ ਚਲਾਇਆ, ਸੰਤ ਪਿੰਡਾਂ ਵਾਲਿਆਂ ਦੀ ਫੋਟੋ ਲਾਇਬ੍ਰੇਰੀ 'ਚ ਲਵਾਈ ਹੋਈ, ਹਿੰਦੂ ਤਵੀਆਂ ਨੇ ਲਵਾਈ। ਇਹ ਵਿਕਟਰੀ ਜਿਹੜੀ ਹੈ ਬਹੁਤ ਵੱਡੀ ਵਿਕਟਰੀ ਹੈ ਔਰ ਇਹ ਸਵਰਨਜੀਤ ਸਿੰਘ ਖਾਲਸਾ, ਉਹਨਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਉਹ ਨਾਰਵਿਚ ਦੇ ਮੇਅਰ ਚੁਣੇ ਗਏ ਨੇ। ਦੂਸਰਾ ਇੱਕ ਨਾਂ ਆਫਤਾਬ ਸਿੰਘ ਪੁਰੇਵਾਲ। ਜਦੋਂ ਮੈਂ ਪਹਿਲੀ ਵਾਰੀ ਦੇਖਿਆ ਤਾਂ ਮੈਂ ਕਿਹਾ ਵੀ ਇਹ ਆਫਤਾਬ ਸੂਰਜ ਨੂੰ ਕਹਿੰਦੇ ਨੇ ਫਾਰਸੀ ਦੇ ਵਿੱਚ, ਵੀ ਇਹ ਮੁਸਲਮਾਨੀ ਨਾਂ ਹੈ, ਪਰ ਮੈਂ ਕਿਹਾ ਪੁਰੇਵਾਲ ਹੋ ਸਕਦਾ ਪੰਜਾਬੀ ਮੁਸਲਮਾਨ ਹੋਏ, ਲੇਕਿਨ ਇਹ ਬਾਅਦ ਦੇ ਵਿੱਚ ਸਾਹਮਣੇ ਆਇਆ ਕਿ ਵੀ ਇਹ ਇਹਨਾਂ ਦੇ ਫਾਦਰ ਪੰਜਾਬੀ ਸਿੱਖ ਪੁਰੇਵਾਲ ਨੇ ਔਰ ਮਾਂ ਜਿਹੜੀ ਹੈ ਉਹ ਤਿੱਬਤਨ ਹੈ, ਤਿੱਬਤ ਦੀ ਰਿਫਿਊਜੀ ਕੈਂਪ ਚੋਂ। ਔਰ ਇਹਨਾਂ ਨੇ ਇਹ ਸਿਨਸਿਨਾਟੀ ਜਿਹੜੀ ਓਹਾਇਓ ਸਟੇਟ ਹੈ ਉਹਦਾ ਮੇਅਰ ਬਣਿਆ ਜਿਹੜਾ ਆਫਤਾਬ ਸਿੰਘ ਪੁਰੇਵਾਲ, ਔਰ ਉਹਨਾਂ ਨੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਹੈ ਉਹਦਾ ਕਜ਼ਨ ਬ੍ਰਦਰ ਨੂੰ ਹਰਾਇਆ। ਸੋ ਕਿਉਂਕਿ ਬਹੁਤ ਸਾਰੇ ਅਮਰੀਕੀ ਮੀਡੀਆ 'ਚ ਆਫਤਾਬ ਪੁਰੇਵਾਲ ਦਾ ਜ਼ਿਕਰ ਹੈ ਕਿ ਭਾਈ ਉਹਨਾਂ ਨੇ ਵੈਂਸ ਦੇ ਜਿਹੜਾ ਕਜ਼ਨ ਨੂੰ ਹਰਾਇਆ। ਸੋ ਇਹ ਸਿਨਸਿਨਾਟੀ ਦੇ ਪਹਿਲਾਂ ਵੀ ਸੀ, ਰੀ ਇਲੈਕਟ ਹੋਏ ਨੇ ਮੇਅਰ। ਹੁਣ ਅਸੀਂ ਜਿਹੜੀਆਂ ਨੇ ਇਸੇ ਤਰ੍ਹਾਂ ਬੀਬੀ ਸਤਵਿੰਦਰ ਕੌਰ, ਇਹ ਕੈਂਟ ਵਾਸ਼ਿੰਗਟਨ ਸਟੇਟ ਦਾ ਸ਼ਹਿਰ ਹੈ, ਉਸ ਦੇ ਵਿੱਚ ਜਿਹੜੇ ਨੇ ਨੰਬਰ 2 ਪੋਜੀਸ਼ਨ 'ਤੇ ਨੇ ਸਤਵਿੰਦਰ ਕੌਰ, ਇਲੈਕਟਡ ਨੇ। ਉਹਨਾਂ ਦੀ ਪਿਕਚਰ ਵੀ ਦਰਸ਼ਕ ਦੇਖ ਸਕਦੇ ਨੇ। ਇਸੇ ਤਰ੍ਹਾਂ ਵਰਜੀਨੀਆ ਦੇ ਵਿੱਚ, ਵਰਜੀਨੀਆ ਹਾਊਸ ਆਫ ਡੈਲੀਗੇਟਸ ਦੇ ਵਿੱਚ 26th ਡਿਸਟ੍ਰਿਕਟ ਜੇ ਸਿੰਘ, ਔਰ ਇਹਨਾਂ ਦਾ ਜੇ ਸਿੰਘ ਦਾ ਫੰਡਰੇਜ਼ਰ ਵੀ ਲੋਕਲ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਔਰ ਉਹਨਾਂ ਸਾਰੇ ਕਰਮਵੀਰ, ਉਹਨਾਂ ਦੇ ਘਰ 'ਚ ਹੀ ਹੋਇਆ। ਔਰ ਇਹ ਜੇ ਸਿੰਘ ਜਿਹੜੇ ਨੇ ਰੀ ਇਲੈਕਟ ਹੋਏ ਨੇ ਡੈਲੀਗੇਟ ਇਨ ਵਰਜੀਨੀਆ ਹਾਊਸ ਆਫ ਡੈਲੀਗੇਟਸ 26th ਡਿਸਟ੍ਰਿਕਟ ਵਰਜੀਨੀਆ। ਔਰ ਇਸੇ ਤਰ੍ਹਾਂ ਕਿਮ ਸਿੰਘ, ਇਹ ਮੈਸਨ ਸਿਟੀ ਕੌਂਸਲ ਹੈ, ਮੈਸਨ ਅਗੇਨ ਓਹਾਇਓ ਦੇ ਵਿੱਚ। ਸੋ 2 ਪੋਸਟਾਂ ਜਿਹੜੀਆਂ ਨੇ ਸਿਟੀ ਕੌਂਸਲ ਦੀ ਓਹਾਇਓ 'ਚ ਮੈਸਨ ਔਰ ਸਿਨਸਿਨਾਟੀ ਮੇਅਰ, ਔਰ ਇਹ ਬੀਬੀ ਜਿਹੜੇ ਨੇ ਕਿਮ ਸਿੰਘ, ਇਹ ਵੀ ਜਿੱਤੇ ਨੇ। ਸੋ ਮੈਂ ਸਮਝਦਾ ਵੀ ਇਹ ਸਾਡੀ ਸ਼ਾਮ ਵੀ ਹੈ ਜਿੱਥੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਔਰ ਮੈਂ ਅਗੇਨ ਇਹ ਕਹਿਣਾ ਚਾਹੁੰਦਾ ਵੀ ਬੇਸ਼ੱਕ ਇਹ ਵਿਕਟਰੀਜ਼ ਮੋਸਟਲੀ ਡੈਮੋਕ੍ਰੈਟ ਕੈਂਡੀਡੇਟਸ ਦੀਆਂ ਨੇ, ਜਿਹੜੇ ਰਿਪਬਲਿਕਨ ਵੀ ਜੁਆਇਨ ਕਰਦੇ ਨੇ। ਸਾਨੂੰ ਕਿਸੇ ਨੂੰ ਜਿਹੜਾ ਉਸ ਦੇ ਉੱਤੇ ਨਹੀਂ ਹੋਣਾ ਚਾਹੀਦਾ ਪਾਰਟਿਸਿਪੇਸ਼ਨ ਇਨ ਦਾ ਪੋਲੀਟੀਕਲ ਪ੍ਰੋਸੈਸ। ਸੋ ਅਸੀਂ ਆਪਣੇ ਇਹਨਾਂ ਸਾਰੇ ਜੇਤੂ ਉਮੀਦਵਾਰਾਂ ਨੂੰ ਵੀ ਔਰ ਸਮੁੱਚੀ ਕੌਮ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਕਿ ਭਾਈ ਅਸੀਂ ਘੱਟ ਗਿਣਤੀ 'ਚ ਹੁੰਦਿਆਂ ਵੀ ਇੰਨੇ ਚੈਲੰਜਸ, 9/11 ਤੋਂ ਬਾਅਦ ਸਿੱਖ ਸ਼ਨਾਖਤ ਦਾ ਮੁੱਦਾ, ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ, ਇੱਥੇ ਆ ਕੇ ਡਰ ਖੌਫ ਪੈਦਾ ਕਰਨ ਦੀ ਲਾਈਨ, ਪਰ ਜਿਹੜੀ ਪ੍ਰੋਗਰਾਮਿੰਗ ਬਾਬਿਆਂ ਨੇ ਸਾਡੀ ਕੀਤੀ ਹੋਈ ਹੈ ਕਿ ਭਾਈ ਖਾਲਸਾ ਸੋਏ ਜੋ ਲੜੇ ਹੋਏ ਆਗੇ, ਉਹ ਲੜਾਈ ਜੰਗ ਦੇ ਮੈਦਾਨ ਦੀ ਹੈ, ਪੋਲੀਟੀਕਲ ਮੈਦਾਨ ਦੀ ਹੈ, ਆਰਥਿਕ ਖੇਤਰ ਦੀ ਹੈ ਜਾਂ ਇਨਸਾਨੀ ਸੇਵਾਵਾਂ ਦੀ ਹੈ, ਰਿਮਾਰਕੇਬਲ ਹੈ। ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇੱਥੇ ਲੈਣੇ ਬ੍ਰੇਕ, ਵੀਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।